अस्सलाम वालेकुम। ਸਿਆਣੇ ਕਹਿੰਦੇ ਵੀ ਸਿਆਲ ਦਾ ਜਿਹੜਾ ਪਹਿਲਾ ਪੁੱਤਰ ਆ ਉਹ ਸੌਣ ਹੁੰਦਾ, ਤੇ ਸਾਡੇ ਇੱਥੇ ਅੱਜ ਰਹਿਮੇ ਸ਼ਾਹ ਦੇ ਵਿੱਚ ਸੌਣ ਦੀ ਪਹਿਲੀ ਬਾਰਿਸ਼ ਹੋਈ ਆ। ਸੌਣ ਤੋਂ ਪਹਿਲਾਂ ਵੀ ਇੱਕ ਦਿਨ ਹੋਈ ਸੀ, ਲੇਕਿਨ ਸੌਣ ਦੀ ਇਹ ਪਹਿਲੀ ਬਾਰਿਸ਼ ਆ ਸੌਣ ਦਾ ਮਹੀਨਾ ਚੜ੍ਹਨ ਤੋਂ ਬਾਅਦ। ਤੇ ਅਲਹਮਦੁਲਿਲਾ ਮੌਸਮ ਜਿਹੜਾ ਆ ਬੜਾ ਜ਼ਬਰਦਸਤ ਆ। ਅੱਗੇ ਅਸੀਂ ਬਾਹਰ ਬੈਠਕ ਲਾਉਂਦੇ ਸੀਗੇ, ਲੇਕਿਨ ਅੱਜ ਤੁਸੀਂ ਦੇਖੋ ਹਲੇ ਵੀ ਥੋੜੀ ਥੋੜੀ ਜਿਹੜੀ ਫੁਹਾਰ ਆ ਨਾ ਉਹ ਬਾਹਰ ਪੈ ਰਹੀ ਹੈ। ਤੇ ਅੱਜ ਅਸੀਂ ਆ ਬਰਾਮਦੇ ਦੇ ਵਿੱਚ ਬੈਠੇ ਹਾਂ ਨੰਬਰਦਾਰ ਸਾਹਿਬ ਦੇ ਡੇਰੇ ਦੇ ਵਿੱਚ। ਕੋਈ ਪੱਖੇ ਪੁੱਖੇ ਨਹੀਂ ਯਾਦ ਹੈ? ਹਾਂ, ਅੱਜ ਕੋਈ ਪੱਖੇ ਸ਼ੱਖੇ ਯਾਦ ਕੋਈ ਨਹੀਂ। ਇੰਝ ਆ ਵੀ ਜਿਵੇਂ ਜਿਸਮ ਜਿਹੜਾ ਨਾ ਜੀ ਠੰਡਾ ਜੀ, ਠੰਡਾ ਠੰਡਾ, ਇਹ ਰੱਬ ਦੇ ਏਸੀ ਆ। ਦੂਸਰੇ ਏਸੀ ਦੀ ਤਲਬ ਜਿਹੜੀ ਹੈ ਨਾ ਜੀ ਉਹ ਮੁੱਕ ਜਾਂਦੀ। ਕਿਉਂ ਜੀ ਰਾਣਾ ਜੀ? ਐਸਾ ਹੀ ਅੱਲਾਹ ਪਾਕ ਦੀ ਖਾਸ ਰਹਿਮਤ ਆ ਜੀ, ਖਾਸ ਰਹਿਮਤ ਆ। ਅਲਹਮਦੁਲਿਲਾ। ਤੇ ਰਹਿਮਤ ਇਹ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਲਾਹ ਪਾਕ ਦੀ ਖਾਸ ਰਹਿਮਤ ਆ। ਹਾਂਜੀ, ਕੁਛ ਲੋਕ ਇਸ ਤਰ੍ਹਾਂ ਵੀ ਆ ਵੀ ਜਿਹੜੇ ਕਹਿੰਦੇ ਸੀ ਕਿ ਬਾਰਿਸ਼ ਨਾ ਆਵੇ। ਹਾਂਜੀ, ਕੁਛ ਲੋਕ ਮੰਗਦੇ ਹੁੰਦੇ ਆ ਕਿ ਅੱਲਾਹ ਪਾਕ, ਤੇ ਇਹ ਅੱਲਾਹ ਪਾਕ ਦੀ ਰਹਿਮਤ ਹੀ ਹੁੰਦੀ ਆ ਕਿਸੇ ਵਾਸਤੇ। ਕੋਈ ਆਪਣੇ ਆਪ ਨੂੰ ਸਮਝਦੇ ਆ ਵੀ ਇਹ ਸਾਡੇ ਵਾਸਤੇ ਠੀਕ ਕੋਈ ਨਹੀਂ। ਸਾਰੇ ਜਹਾਨ ਵਾਲਾ ਰੱਬ ਤਾਂ ਸਾਰੇ ਜਹਾਨ ਦਾ ਜੀ, ਰੱਬ ਸਾਰੇ ਜਹਾਨ ਦਾ। ਉਹਦੀ ਨਜ਼ਰ ਵਿੱਚ ਆ ਕਿਸੇ ਨੂੰ ਬਾਰਿਸ਼ ਦੀ ਜ਼ਰੂਰਤ ਆ, ਕਿਸੇ ਨੂੰ ਨਹੀਂ ਹੈ ਜ਼ਰੂਰਤ। ਲੇਕਿਨ ਬਿਹਤਰ ਉਹੀ ਅੱਲਾਹ ਜਾਣਦਾ, ਪਾਕ ਬਿਹਤਰ ਹਿਕਮਤਾਂ ਉਹਦੀਆਂ ਹੀ। ਅੱਲਾਹ ਪਾਕ ਦੇ ਕੰਮਾਂ 'ਚ ਹੁਜਤ ਨਹੀਂ ਕਰਨੀ ਚਾਹੀਦੀ ਸਾਨੂੰ। ਬਿਲਕੁਲ ਜੀ। ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਿਸੇ ਨੂੰ ਅੱਛੀ ਲੱਗਦੀ ਕਿਸੇ ਨੂੰ ਨਹੀਂ ਲੱਗਦੀ, ਉਹ ਵੀ ਹੈ। ਹਾਂ, ਉਹ ਅਸੀਂ ਮਾਈਂਡ ਸਾਡਾ ਇਹ ਹੁੰਦਾ ਨਾ, ਅਸੀਂ ਆਪਣੇ ਮੁਤਾਬਕ ਹਰ ਕੰਮ ਚਾਹੁੰਦੇ ਆ ਵੀ ਜੋ ਸਾਡੀ ਮਰਜ਼ੀ ਹੈ ਨਾ ਜੀ ਉਹਦੇ ਮੁਤਾਬਕ ਹੋਣਾ ਚਾਹੀਦਾ, ਲੇਕਿਨ ਐਸਾ ਨਹੀਂ ਹੈ। ਸਾਨੂੰ ਆਪਣੀ ਰਜ਼ਾ ਮਰਜ਼ੀ ਜਿਹੜੀ ਹੈ ਨਾ ਅੱਲਾਹ ਤੇ ਛੱਡਣੀ ਚਾਹੀਦੀ ਹੈ। ਜੋ ਮਰਜ਼ੀ ਖਾਲਕ ਦੀ ਹੈ। ਹਾਂ, ਖਾਲਕ ਦੀ ਮਰਜ਼ੀ, ਬਿਲਕੁਲ। ਅਸੀਂ ਮਖਲੂਕ ਬੇਸ਼ੱਕ। ਉਹ ਮਾਮਾ ਜੀ ਅੱਲਾਹ ਜਨਸੀਬ ਕਰੇ, ਉਹ ਜ਼ਿਮੀਂਦਾਰਾ ਕਰਵਾਉਂਦੇ ਹੁੰਦੇ ਸੀ। ਹਾਂ, ਤੇ ਮਾਸ਼ਾਅੱਲਾ ਬਾਕੀ ਜਿਹੜਾ ਭਾਈ ਸ਼ਫਕਤ ਹੋਣੀ, ਉਹ ਭੱਠੇ ਤੇ ਭਾਈ ਅਰਸ਼ਦ ਹੋਣੀ, ਅੱਲਾਹ ਆਸਾਨੀਆਂ ਕਰੇ। ਤੇ ਭੱਠੇ ਵਾਲੇ ਤਾਂ ਭੱਠੇ ਵਾਲੇ ਤੇ ਉਹ ਪਿੰਡ 'ਚ ਉਹਨਾਂ ਨੇ ਜਦੋਂ ਮੌਸਮ ਆਣਾ ਨਾ ਬਾਰਿਸ਼ ਦਾ, ਤੇ ਮਾਮਾ ਜੀ ਨੇ ਬਾਰਿਸ਼ ਮੰਗਣੀ ਤੇ ਬੇਟਿਆਂ ਨੇ ਕਹਿਣਾ ਵੀ ਅੱਲਾਹ ਤਾਂ ਸੋਹਣਿਆ ਬਾਰਿਸ਼ ਨਾ ਹੀ ਆਵੇ। ਉਹ ਜਿਹੜੀ ਇੱਕ ਗੱਲ ਵੀ ਮਸ਼ਹੂਰ ਆ ਕਿ ਜਾਂ ਟਾਂਡਿਆਂ ਵਾਲੀ ਕੋਈ ਨਹੀਂ ਜਾਂ ਭਾਂਡਿਆਂ ਵਾਲੀ, ਦੋ ਜੋ ਇੱਕ ਤਾਂ ਗਈ ਨਾ। ਇਹ ਤਾਂ ਫਿਰ ਚੱਲਦਾ ਜੀ ਸਿਲਸਿਲਾ। ਬਹਰਹਾਲ ਮੀਂਹ ਪੈਂਦਾ ਹੁੰਦਾ ਸੀ ਨਾ ਜਦੋਂ, ਹਾਂਜੀ, ਗੱਲ ਇਹ ਆ ਵੀ ਗੁਲਗੁਲੇ ਨਿਕਲਣੇ ਮੈਂ ਚਾਹ ਚੜ ਜਾਂਦੇ ਸੀ ਤੇ ਐਸਾ ਹੀ ਖੁਸ਼ਬੂਆਂ ਆਣੀਆਂ ਸੈੱਡਾਂ ਤੋਂ ਨਮਕੀਨ ਆਪਣਾ ਖਾਣ ਨੂੰ ਦਿਲ ਕਰਦਾ ਹੁੰਦਾ ਹੈ। ਲੇਕਿਨ ਅੱਜ ਵੀ ਕਰਦਾ ਰਿਹਾ, ਅੱਜ ਵੀ ਕਰਦਾ, ਲੇਕਿਨ ਉਹ ਗੱਲਾਂ ਹੁਣ ਉਹ ਮੁੱਕ ਗਈਆਂ। ਉਹ ਪੁਰਾਣੀਆਂ ਹੁਣ ਕਿਹਨੇ ਸਵਾਲੀਆਂ ਬਣਾਣੀਆਂ ਜੀ? ਹਾਂ, ਉਹ ਪੁਰਾਣੀਆਂ ਸਵਾਲੀਆਂ ਕਿਹਨੇ ਬਣਾਣੀਆਂ? ਬੀਬੀਆਂ ਕੋਈ ਨਹੀਂ ਬਣਾਉਣ, ਉਹ ਬੰਦੇ ਖਾਣ ਵਾਲੇ ਵੀ ਕੋਈ ਨਹੀਂ। ਸਾਨੂੰ ਜੇ ਆਪਾਂ ਖਾ ਲਈਏ ਤਾਂ ਮੈਂ ਕਹਿੰਦਾ ਉਂਝ ਪੇਚ ਲੱਗ ਜਾਣਾ। ਮੇਦੇ ਬਰਦਾਸ਼ਤ ਨਹੀਂ ਕਰਦੇ ਹੈ, ਇੰਝ ਗੱਲ ਨਹੀਂ। ਬਾਹਰਲੇ ਕੁਦਰਤ ਹੈ ਜੀ ਮਾਲਕ ਦੀ। ਹਾਂਜੀ, ਅਲਹਮਦੁਲਿਲਾ, ਸ਼ੁਕਰ ਕਰਨਾ ਚਾਹੀਦਾ। ਉਹ ਤੁਸੀਂ ਜਿਹੜੀ ਅੱਗੇ ਗੱਲ ਕੀਤੀ ਆ ਵੀ ਕੁਦਰਤ ਨਾਲ ਨਾ ਪੰਗਾ ਨਹੀਂ ਲੈਣਾ ਚਾਹੀਦਾ, ਹੁਜਤ ਨਹੀਂ ਕਰਨੀ ਚਾਹੀਦੀ ਮਾਲਕ ਦੇ ਨਾਲ। ਮਾਲਕ ਦੀ ਮਰਜ਼ੀਆਂ ਹੈਗੀਆਂ। ਇਹ ਆਰਗੈਨਿਕ ਚੀਜ਼ਾਂ ਤੁਸੀਂ ਇਹ ਦੇਖੋ ਵੀ ਪਾਣੀ, ਅਗਰ ਇੱਕ ਬੰਦਾ ਫਸਲ ਨੂੰ ਪਾਣੀ ਲਾਂਦਾ ਨਾ, ਹਾਂਜੀ, 1 ਘੰਟਾ ਅੱਜ 1000 ਰੁਪਏ ਦਾ 1200 ਰੁਪਏ ਦਾ ਟੂਲ ਦਾ ਪੈਂਦਾ। ਤੇ ਅਗਰ ਕਿੱਲੇ ਨੂੰ ਜਨਾਬ ਜੀ 3 ਘੰਟੇ ਵੀ ਲੱਗ ਜਾਣ ਨਾ, 3000। ਹਾਂ ਬਿਲਕੁਲ। ਹੁਣ ਮੈਂ ਤਿਲਾਂ ਨੂੰ ਲਾਣਾ ਸੀਗਾ ਪਾਣੀ, ਹਾਂਜੀ, ਹੁਣ ਉਹ ਜਿਹੜੇ 4-5 ਕਿੱਲੇ ਨਾਲੇ ਇਹੋ ਜਿਹਾ ਪਾਣੀ ਤਾਂ ਨਹੀਂ ਨਾ ਜ਼ਰਖੇਜ਼ੀ, ਅਲਹਮਦੁਲਿਲਾ। ਉਹੀ ਕਹਿ ਰਹੇ ਆ, ਆਰਗੈਨਿਕ ਸਾਫ਼ ਹੋ ਜਾਂਦੀਆਂ, ਸਪਰੇਆਂ ਦੇ ਅਸਰਾਤ ਖਤਮ ਹੋ ਜਾਂਦੇ। ਅੱਲਾਹ ਪਾਕ ਦਾ ਨਿਜ਼ਾਮ ਹਮਾਰਾ। ਇਹ ਅੱਲਾਹ ਪਾਕ। ਉਹ ਤੇ ਅੱਜ ਬਾਰਿਸ਼ ਹੋ ਗਈ ਆ, ਤੂੰ ਪਾਣੀ ਲਾਣਾ ਸੀ ਤੇ ਜਨਾਬੇ ਵਾਲੀ ਠਾਠ ਬਣ ਗਈ। ਉਹ ਠਾਠ ਬਣ ਗਈ ਜਨਾਬ ਜੀ। ਉਹ ਕਿੰਨੇ ਪੈਸੇ ਬਣਦੇ ਆ ਇੱਕ ਦਿਨ ਮਾਲਕ ਦੇ, ਇੱਕ 15 ਮਿੰਟ ਦੇ ਜਨਾਬ ਜੀ ਛੱਠੀ। ਕਿਤਨਾ ਇਲਾਕਾ ਏਰੀਆ ਜਿਹੜਾ ਸ਼ਰਾਬ ਹੋਇਆ, ਕੱਲਾ ਇੱਕ ਤੂੰ ਨਹੀਂ। ਸ਼ਰਾਬ ਹੋਣ ਤੋਂ ਇਲਾਵਾ ਦੇਖੋ ਜਿਹੜੀ ਆਪਣੀ ਆਬੋ ਹਵਾ ਦੇ ਵਿੱਚ, ਫਜ਼ਾ ਦੇ ਵਿੱਚ ਜਿਤਨੇ ਜ਼ਰਾਤ ਸੀ, ਆਲੂਦਗੀ ਸੀ, ਸਭ ਜੋ ਭੁੱਲ ਗਈ। ਸਿਸਟਮ ਸਭ ਭੁੱਲ ਗਈ। ਆਪਣੇ ਅੰਦਰ ਜਿਹੜੀ ਹਵਾ ਜਾਰੀ ਸਾਫ਼ ਸੁਥਰੀ, ਸਹੀ ਗੱਲ, ਬੇਸ਼ੱਕ ਬਿਮਾਰੀਆਂ ਤੋਂ ਪਾਕ। ਉਹੀ ਜਿਹੜੀ ਆਲੂਦਗੀ ਹੈ ਨਾ ਜੀ ਰਾਣਾ ਸਾਹਿਬ, ਅਸਲ ਦੇ ਵਿੱਚ ਉਹੀ ਨਾਈਟ੍ਰੋਜਨ ਬਣ ਕੇ ਥੱਲੇ ਆਂਦੀ ਬਾਰਿਸ਼ ਦੇ ਨਾਲ। ਹਾਂਜੀ, ਇਸੇ ਲਈ ਬਾਰਿਸ਼ ਦੇ ਵਿੱਚ ਬਿਲਕੁਲ ਨਾਈਟ੍ਰੋਜਨ ਬਹੁਤ ਜ਼ਿਆਦਾ ਹੁੰਦੀ। ਬਾਰਿਸ਼ ਦੇ ਪਾਣੀ ਨਾਈਟ੍ਰੋਜਨ। ਹਾਂਜੀ, ਹਾਂਜੀ, ਅਲਹਮਦੁਲਿਲਾ। ਪਰ ਲੇਕਿਨ ਗੱਲ ਆ ਯਾਰ ਵੀ ਅਸੀਂ ਜਿਹੜਾ ਨਾ ਆਪਣਾ ਆਰਗੈਨਿਕ ਤੋਂ ਮੈਨੂੰ ਯਾਦ ਆ ਗਈ ਗੱਲ ਕਿ ਅਸੀਂ ਹਾਈਬ੍ਰਿਡ ਦੇ ਪਿੱਛੇ ਭੱਜ ਪਏ ਆ ਫਸਲਾਂ ਲਈ। ਆਪਾਂ ਹੁਣ ਅੱਗੇ ਆਪਾਂ ਗੁਲਗੁਲਿਆਂ ਦੀ ਗੱਲ ਕੀਤੀ ਆ, ਹੈ ਸਵਾਲੀਆਂ ਦੀ ਕੀਤੀ, ਸਵਾਲੀਆਂ ਦੀ ਖਾਣ ਦੀ ਅਗਰ ਗੱਲ ਹੋ ਰਹੀ ਨਾ ਜੀ, ਤੇ ਹਾਈਬ੍ਰਿਡ ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ 'ਚ ਬੜਾ ਫਰਕ ਆ ਗਿਆ। ਜਿਹੜੀ ਦੇਸੀ ਤੋਰੀ ਹੈ ਨਾ ਜੀ, ਪਸਲੀ ਵਾਲੀ ਤੋਰੀ ਕਹਿੰਦੇ ਉਹਨੂੰ, ਤੁਸੀਂ ਉਹ ਪਕਾ ਕੇ ਦੇਖੋ, ਅਲਹਮਦੁਲਿਲਾ ਉਹ ਤੁਹਾਨੂੰ ਨਾ ਗੋਸ਼ਤ ਤਾਂ ਉਹਦੇ ਬਰਾਬਰ ਕੋਈ ਜ਼ਾਇਕਾ ਵੀ ਨਹੀਂ ਤੁਹਾਨੂੰ ਮਿਲੇਗਾ। ਐਸਾ ਬਹੁਤ ਅੱਛਾ ਜ਼ਾਇਕਾ, ਬੜੀ ਲਜ਼ੀਜ਼ ਪੱਕਦੀ। ਦੂਸਰੀ ਤੋਰੀ ਘਰ ਪੱਕੀ ਹੋਵੇ ਤੇ ਕਹਿੰਦੇ ਨੇ ਘਰਦਿਆਂ ਨੂੰ ਮੈਨੂੰ ਪਕਾਣੀ ਨਹੀਂ ਆ ਰਹੀ, ਇਹਨਾਂ ਨੂੰ ਬਣਾਣੀ ਨਹੀਂ ਆਈ, ਲੇਕਿਨ ਉਹ ਕੁਦਰਤੀ ਜ਼ਾਇਕਾ ਉਹਦੇ 'ਚ, ਦੇਸੀ ਕੋਈ ਚੀਜ਼ ਵੀ ਹੈ ਨਾ ਜੀ ਉਹਦੇ 'ਚ ਕੁਦਰਤੀ ਜ਼ਾਇਕਾ। ਯਾਰ ਦੇਸੀ ਛੱਲੀ ਲਾ ਲਓ ਤੁਸੀਂ, ਬੰਦੇ ਕੱਚੀਆਂ ਖਾ ਜਾਂਦੇ ਸੀ ਜੀ।
ਬਿਲਕੁਲ ਬਾਸਮਤੀ ਜਿਹੜਾ ਚੌਲ ਆ ਉਹ 7ਵੇਂ ਘਰ ਮਹੱਲੇ 'ਚ ਪੱਕਦਾ ਸੀ ਤੇ ਘਰ ਬੈਠੇ ਕਹਿੰਦੇ ਸੀਗੇ ਕਿ ਯਾਰ ਚਾਵਲ ਕਿਸੇ ਲਈ ਪੱਕ ਰਿਹਾ। ਖੁਸ਼ਬੂ ਆਉਂਦੀ। ਗੁੜ ਬਣਾਣੇ ਘਰ ਦੀਆਂ ਸ਼ੱਕਰਾਂ ਹੋਣੀਆਂ, ਦੇਸੀ ਖੰਡਾਂ ਹੋਣੀਆਂ ਯਾਰ, ਦੇਸੀ ਖੰਡਾਂ ਹੋਣੀਆਂ। ਹਾਂਜੀ ਸਕੂਲੋਂ ਗੰਦਮ ਵੀ ਦੇਸੀ, ਕਣਕ ਵੀ ਦੇਸੀ। ਹਾਲਾਂਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਅਗਰ ਜੇ ਉਹ ਭੁੱਟੋ ਇੱਕ ਗੱਲ ਕਰ ਰਿਹਾ ਸੀ ਵੀ ਅਗਰ ਇੱਕ ਦੁਹਾੜਾ ਸੀ 4 ਕਨਾਲਾਂ, ਅਸੀਂ ਸਰੋਂ ਆ ਕਨੋਲੇ ਵਾਸਤੇ, ਕਨੋਲੇ ਤੋਂ ਬਾਅਦ ਜਿਹੜੇ ਕਨੋਲੇ ਤੋਂ ਬਾਅਦ ਸੂਰਜਮੁਖੀ ਵਿੱਚ ਕਮਾਦ ਸਿੱਟ ਦਈਏ, ਇਹ ਸਾਡਾ ਗੁੜ ਵੀ ਆ ਸਾਲ ਦਾ, ਪੂਰੇ ਸਾਲ ਦਾ। ਇਹ ਸਾਡਾ ਸਾਲ ਦਾ ਜਨਾਬ ਜੀ ਤੇਲ ਵੀ ਆ, ਡੰਗਰਾਂ ਦਾ ਵੀ ਵਾਧੂ ਜਾਨਵਰਾਂ ਵਾਸਤੇ ਵੀ, ਪੂਰੇ ਘਰ ਦਾ ਵੀ ਤੇ ਮਾਲ ਦਾ ਵੀ ਤੇ ਰਿਸ਼ਤੇਦਾਰਾਂ ਲਈ ਵੀ ਬੰਦਾ ਤੋਹਫੇ ਵੀ। ਬੰਦਾ ਸਿਰਫ ਇੱਕ 4 ਕਨਾਲ ਗੱਲ ਕਰਨ ਦੀ ਸਿਹਤ ਵੀ ਅੱਛੀ ਉਹਦੇ ਨਾਲ। ਹੁਣ ਆ ਦੂਸਰੀਆਂ ਚੀਜ਼ਾਂ ਕਣਕ ਲਾ ਲਓ, ਉਹ ਐਡੀ ਐਡੀ ਕਣਕ ਹੁੰਦੀ ਸੀ ਜਿਹਨੂੰ ਉਹ ਦਾਣਾ ਮੁੱਕਾ ਜਿਹਾ ਹੁੰਦਾ ਸੀ, ਹਾਂਜੀ ਉਹ ਘੋਨੀ ਕਣਕ ਕਹਿੰਦੇ ਹੁੰਦੇ, ਘੋਨੀ ਕਣਕ ਕਹਿੰਦੇ ਸੀ। ਆ ਪੂੜਾਂ ਵਾਲੀ ਚੱਕੀ ਤੇ ਪੀਣੀ, ਬਿਲਕੁਲ ਹਾਂਜੀ ਤੇ ਉਹ ਹੁਣ ਉਹ ਗਜ਼ਾਈਅਤ ਵੀ ਸਹੀ ਹੁੰਦੀ ਸੀ। ਹੁਣ ਤਾਂ ਮਸ਼ੀਨ ਉਹਦਾ ਉਂਝ ਹੀ ਜਿਹੜਾ ਹੈ ਮੈਦਾ ਬਣਾ ਦਿੰਦੀ ਉਹ ਅਗਰ ਦੇਸੀ ਪੁੜਾਂ ਵਾਲੇ ਤੇ ਜਿਹੜੀ ਪਿਸਦੀ ਸੀ ਨਾ ਕਣਕ, ਤੇ ਮਾਈਆਂ ਉਹ ਗੁੰਨਦੀਆਂ ਸੀ, ਤੇ ਮਾਈਆਂ ਗੁੰਨਣ ਵਾਲੀਆਂ ਵੀ ਅੱਧਾ ਘੰਟਾ ਉਹਦੇ ਤੇ ਲਾਉਂਦੀਆਂ ਸੀ ਗੁੰਨਣ ਤੇ, ਤੇ ਕਾਂ ਦੀ ਮਜਾਲ ਨਹੀਂ ਹੈ ਵੀ ਜ਼ਰੂਰਤ ਨਾਲ ਵੀ ਚੁੰਝ ਭਰ ਕੇ ਉੱਥੋਂ ਨਿਕਲ ਜਾਵੇ, ਐਸਾ ਹੁੰਦਾ ਸੀ ਮਾਈਆਂ। ਗੱਲ ਇੰਜੀ ਹੈ, ਸਮਝ ਆਈ ਜੀ? ਤੇ ਇਹੀ ਉਹ ਮਾਈਆਂ ਵੀ ਕੋਈ ਨਹੀਂ, ਜੇ ਉਹ ਕਣਕ ਨਹੀਂ ਹੈ ਅੱਗੇ ਗੁੰਨਣ ਵਾਲੀ ਮਾਈਆਂ ਵੀ ਕੋਈ ਨਹੀਂ ਹੈ। ਹੁਣ ਮਾਈਆਂ ਐਵੇਂ ਖੜੀ ਖੜੀਆਂ ਐਂ ਕਰਕੇ ਹੱਥ ਜਾ ਮਾਰਨਗੇ, ਰਲਾਣਗੇ ਤੇ ਆਟਾ ਗੁੰਨਣਗੇ। ਬਾਈ ਹੁਣ ਤਾਂ ਮਸ਼ੀਨਰੀ ਆ ਗੁੰਨਣ ਵਾਲੀ, ਬਟਨ ਦਬਾਓ ਤੇ ਗੁੰਨ ਕੇ ਇਸੇ ਤਰ੍ਹਾਂ ਸਾਰਾ ਕੰਮ ਹੀ ਮਸ਼ੀਨੀ ਹੋ ਰਿਹਾ ਜੀ ਟੋਟਲ। ਅੱਧਾ ਘੰਟਾ ਉਹ ਗੁੰਨਣ ਤੋਂ ਬਾਅਦ ਰੋਟੀ ਨਹੀਂ ਸੀ ਪਕਾਉਂਦੀਆਂ, ਉਹਦੀ ਕਹਿੰਦੇ ਸੀ ਇਹਦੀ ਕਣੀ ਮਰੂਗੀ ਤੇ ਫਿਰ ਰੋਟੀ ਵੀ, ਉਸ ਰੋਟੀ ਦੀ ਲਜ਼ਤ ਤੁਸੀਂ ਸਵੇਰ ਨੂੰ ਖਾ ਲਓ, ਦੁਪਹਿਰ ਤੁਹਾਨੂੰ ਸ਼ਾਮ ਤੱਕ ਭੁੱਖ ਨਹੀਂ ਸੀ ਲੱਗਦੀ। ਐਸੀ ਗਜ਼ਾਈ ਤਕਰੀਬਨ ਹਰ ਘਰ ਦੇ ਵਿੱਚ ਤੰਦੂਰ ਹੁੰਦਾ ਸੀਗਾ, ਤੇ ਤੰਦੂਰ ਦੀ ਰੋਟੀ ਮਤਲਬ ਲੱਭਣੀ, ਉਹ ਤਾਂ ਫਿਰ ਕਿਆ ਹੀ ਬਾਤ। ਕੱਚੀਆਂ ਹਾਂਡੀਆਂ ਦੇ ਵਿੱਚ ਸਾਲਣ ਬਣਨਾ। ਰੋਟੀ ਦੀ ਗੱਲ ਇਹ ਗੱਲ ਆ ਵੀ ਬਚਪਨਾ ਜਿਹਾ ਹੁੰਦਾ ਸੀ ਤੇ ਮਰਬੇ ਬੈਠੇ ਹੋਣਾ, ਤੇ ਸਾਡੇ ਨਾ ਉੱਪਰ ਕਜਵਾਣੀ ਦੇ ਨਾਲ, ਜਿਹੜਾ ਕਜਵਾਣੀ ਪਿੰਡ ਦਾ ਮਰਬਾ ਸਾਡਾ ਕਜਵਾਣੀ ਪਿੰਡ ਦੇ ਨਾਲ ਹੈ, ਤੇ ਉਹ ਉੱਥੋਂ ਨਾ ਉਹਨਾਂ ਦੀ ਤੰਦੂਰ ਦੀ ਰੋਟੀ ਆਉਂਦੀ ਹੁੰਦੀ, ਸਾਡੀ ਰੋਟੀ ਜਾਂਦੀ ਸੀ ਤਵੀ ਦੀ, ਤੇ ਉਹ ਰੋਟੀ ਅੱਲਾ ਜਾਣਦਾ ਜਦੋਂ ਉਹਨਾਂ ਨੇ ਸੁਲਾ ਮਾਰਨੀ ਨਾ ਤਾਂ ਦਿਲ ਕਰਨਾ ਵੀ ਖਾ ਹੀ ਲਈ, ਐਡੀ ਲਜ਼ੀਜ਼ ਹੁੰਦੀ, ਸੌਦਾ ਵੀ ਕਰ ਲੈਣਾ, ਅਗਲੀ ਗੱਲ ਦੱਸ ਆਪਣੀਆਂ ਦੇ ਦੇਣੀਆਂ, ਉਧਰੋਂ ਲੈ ਲੈਣੀਆਂ ਰੋਟੀ ਲੈ ਆਈ। ਔਰ ਮਿਰਚ ਨਾਲ ਰੋਟੀ ਖਾਈਦੀ ਸੀ ਉਹ, ਤੇ ਇਤਨੀ ਮਜ਼ੇਦਾਰ ਲੱਗਾ, ਅੱਜ ਤੱਕ ਨਹੀਂ ਭੁੱਲੀ ਯਾਰ। ਉਹ ਦੇਸੀ ਚੀਜ਼ਾਂ ਸੀ, ਉਹਦੇ ਚ ਜ਼ਾਇਕਾ ਸੀ। ਅਸੀਂ ਹੁਣ ਪੈਦਾਵਾਰ ਤਾਂ ਵਧਾ ਲਈ ਆ, ਪਰ ਅਫਸੋਸ ਨਾਲੇ ਕਹਿਣਾ ਪੈਂਦਾ ਅਸੀਂ ਜ਼ਾਇਕੇ ਤੋਂ ਬਿਮਾਰੀਆਂ ਅਸੀਂ ਤਾਂ ਆਪ ਖਰੀਦ ਲਈਆਂ ਜੀ। ਫਿਰ ਅਸੀਂ ਕਹਿੰਦੇ ਆ ਜੀ ਹੁਣ ਦੇਖੋ ਜੀ, ਇਹਨਾਂ ਦੀ ਸ਼ੁਰੂ ਤੋਂ ਹੀ ਇਹਨਾਂ ਦੇ ਮੂੰਹ ਦੇ ਵਿੱਚ ਅਸੀਂ ਜ਼ਹਿਰ ਪਾ ਰਹੇ ਆ। ਬਿਮਾਰੀਆਂ ਦੀ ਗੱਲ ਤੁਸੀਂ ਕੀਤੀ ਹੈ। ਆ ਕੁੰਗਰਾਂ ਵੇਦੀਆਂ 5-7 ਬੰਦੇ ਬੈਠੇ ਬਜ਼ੁਰਗ, ਤੇ ਉਹ ਬਾਬਾ ਜੀ ਨੂੰ ਸ਼ੂਗਰ ਹੋਈ ਸੀ। ਉਹਨੇ ਕਿਹਾ ਯਾਰ ਮੈਂ ਆ ਲੈ ਲਓ ਜੀ, ਖਾ ਲਓ। ਉਹਨਾਂ ਨੇ ਕਿਹਾ ਜੀ ਮੈਨੂੰ ਤਾਂ ਸ਼ੂਗਰ ਹੋਈ ਹੈ। ਉਹਨੇ ਕਿਹਾ ਯਾਰ ਬਾਬਾ ਤੈਨੂੰ ਸ਼ੂਗਰ ਹੋਈ ਹੈ। ਉਹਨੇ ਸ਼ੂਗਰ ਕਹਿੰਦੇ ਆ ਜੀ, ਸ਼ੂਗਰ ਨਹੀਂ ਸ਼ੂਗਰ। ਉਹਨਾਂ ਨੇ ਕਿਹਾ ਅੱਛਾ। ਉਹਨੇ ਕਿਹਾ ਯਾਰ ਨਾ ਮਿੱਠੇ ਤੋਂ ਪਰਹੇਜ਼ ਕਰਿਆ ਕਰੋ। ਹੁਣ ਤਾਂ ਉਹਨਾਂ ਨੇ ਮਿੱਲ ਦੇ ਉੱਤੇ ਵੀ ਲਿਖਾ ਦਿੱਤਾ ਸ਼ੂਗਰ ਮਿਲ। ਬੰਦੇ ਫੇਰ ਨਹੀਂ ਹਟਦੇ ਹੈਗੇ, ਅਸਲ ਮਿੱਠੇ ਤੋਂ ਹੁੰਦੀ ਨਹੀਂ ਗੱਲ ਇੰਨੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਉਹ ਟੇਸਟ ਜਾਂ ਲਜ਼ਤ ਕੋਈ ਨਹੀਂ, ਸਿਰਫ ਹੁਣ ਔਸਤਾ ਆ। ਹਾਂਜੀ, ਪੈਦਾਵਾਰ ਹੈਗੀ ਆ ਜੀ। ਹਾਂਜੀ, ਉਹ ਮਨ ਚਾਹੀ ਆ ਬੰਦੇ ਖਾਦਾਂ ਪਾ ਕੇ। ਤੇ ਦੇਖੋ ਆ ਪਰਿੰਦੇ ਕਿੱਧਰ ਚਲੇ ਗਏ? ਪਰਿੰਦੇ ਇਸੇ ਤਰ੍ਹਾਂ ਜੀ ਨਿਆਬ ਹੋ ਗਏ। ਨਿਆਬ ਇਸੇ ਕਰਕੇ ਹੋ ਗਏ ਵੀ ਜਿਹੜੇ ਅਸੀਂ ਆ ਜੜੀ ਬੂਟੀ ਮਾਰ ਸਪਰੇਆਂ ਲੱਗੇ ਕਰਨ। ਹੁਣ ਫਰਜ਼ ਕੀਤਾ ਮੱਕੀ ਹੋਈ ਆ, ਆਪਾਂ ਪੈਦਾ ਹੁੰਦੀ ਆ ਤੇ 4 ਦਿਨਾਂ ਦੀ ਹੁੰਦੀ ਆ, ਤੇ ਉਹਦੇ ਜਨਾਬ ਗੋਹ ਵਿੱਚ ਜ਼ਹਿਰ ਪਾਣਾ ਸ਼ੁਰੂ ਕਰਦੇ ਆ, ਉਹਦੇ ਤੇ ਸਪਰੇਆਂ ਕਰਨਾ ਸ਼ੁਰੂ ਕਰਦੇ ਆ। ਤੁਸੀਂ ਦੇਖ ਲਓ ਫਾਖਤਾ ਨਿਆਬ ਹੋ ਗਈ। ਤੁਸੀਂ ਦੇਖ ਲਓ ਕਿ ਵੀ ਚਿੜੀ ਜਿਹੜੀ ਹੁੰਦੀ ਸੀ ਆਮ ਚਿੜੀਆ, ਉਹ ਨਿਆਬ ਹੋ ਗਈ। ਉਹ ਸਿਰਫ ਇਹੀ ਜ਼ਹਿਰੀਲੀ ਚੀਜ਼ਾਂ ਖਾ ਖਾ ਕੇ ਨਿਆਬ ਹੋ ਗਈ। ਦੇਸੀ ਮੱਕੀ ਲਗਾ ਕੇ ਦੇਖ ਲਓ ਤੁਸੀਂ, ਉਹਨੂੰ ਕੋਈ ਸਪਰੇਅ ਨਾ ਕਰੋ, ਕੋਈ ਦਾਣੇਦਾਰ ਨਾ ਪਾਓ, ਕੋਈ ਕੁਛ ਨਾ ਕਰੋ, ਉਹ ਮਾਸ਼ਾਅੱਲਾ ਫਿਰ ਹੋ ਜਾਂਦੀ ਹੈ। ਔਰ ਚਿੜੀਆਂ ਤੋਤਿਆਂ ਨੂੰ ਵੀ ਪਤਾ ਆ, ਉਹ ਹਾਈਬ੍ਰਿਡ ਨਹੀਂ ਖਾਂਦੇ ਬਾਬਾ ਜੀ। ਚਿੜੀਆਂ ਤੋਤਿਆਂ ਨੂੰ ਹਲੇ ਵੀ ਪਤਾ ਆ, ਉਹ ਤੁਸੀਂ ਹਾਈਬ੍ਰਿਡ ਲਾ ਲਓ, ਸਾਨੂੰ ਕੋਈ ਨਹੀਂ ਪਤਾ। ਉਹ ਤੁਸੀਂ ਹਾਈਬ੍ਰਿਡ ਲਾ ਲਓ, ਉਹਨਾਂ ਨੇ ਕੋਈ ਨਹੀਂ ਖਾਣੀ। ਤੇ ਤੁਸੀਂ 2 ਕਨਾਲਾਂ ਲਾ ਲਓ ਦੇਸੀ ਦੀਆਂ, ਤੇ ਜਨਾਬ ਇਹ ਚਿੜੀਆਂ ਤੋਤੇ ਉਹਨੂੰ ਖਾਣਗੇ। ਉਹਨਾਂ ਨੂੰ ਪਤਾ ਵੀ ਇਹ ਦੇਸੀ ਹੈ, ਖਾਣ ਵਾਲੀ ਸ਼ੈ ਹੈ, ਇਹ ਖਾਣ ਵਾਲੀ ਸ਼ੈ ਹੈ, ਉਹ ਖਾਣ ਵਾਲੀ ਖਾਧੀ ਜਾਂਦੀ ਹੈ, ਮਿਠਾਸ ਹੁੰਦੀ ਹੈ। ਇਹ ਸਾਨੂੰ ਨਹੀਂ ਪਤਾ, ਇਹ ਗੱਲ ਇਵੇਂ ਗੱਲ ਆ। ਤੇ ਬਾਅਦ ਫਿਰ ਬਿਮਾਰੀਆਂ ਵੀ ਅਸੀਂ ਫਿਰ ਆਪਣੇ ਗਾਲ ਆਪ ਪਾਈਆਂ ਹੋਈਆਂ ਜੀ। ਇਹਦੇ ਚ ਕਿਸੇ ਦਾ ਕੋਈ ਕਸੂਰ। ਬਾਕੀ 4 ਚੀਜ਼ਾਂ ਹੈਗੀਆਂ ਜੀ ਜਿਹੜੀ ਤੁਸੀਂ ਮਾਸ਼ਾਅੱਲਾ ਬਾਰਿਸ਼ ਵਾਲੀ ਆਪਾਂ ਗੱਲ ਕਰ ਰਹੇ ਹਾਂ। 4 ਚੀਜ਼ਾਂ ਨਾ ਅਸੀਂ ਲਾਈਕ ਕਰਦੇ ਆ, 4 ਨੂੰ ਨਹੀਂ ਕਰਦੇ। ਉਹ ਉਲਟ ਕੰਮ ਕਰਦੇ ਨਾ। ਅਸੀਂ ਹਰ ਇੱਕ ਕੰਮ ਉਹ ਕਰਨਾ ਜਿਹੜਾ ਫਿਤਰਤ ਤੋਂ ਮੁਖਾਲਫ ਹੈ, ਕੁਦਰਤ ਔਰ ਫਿਤਰਤ ਤੋਂ ਮੁਖਾਲਫ ਹੈ, ਉਹ ਕਰਨਾ। ਜੈਸਾ ਕਿ ਬਾਰਿਸ਼ ਹੈ ਨਾ ਜੀ, ਅੱਲਾ ਦੀ ਬੜੀ ਰਹਿਮਤ ਹੈ, ਖਾਸ ਰਹਿਮਤ ਹੈ। ਇਹਦੇ ਤੋਂ ਵੀ ਅਸੀਂ ਨਾਰਾਜ਼ ਜੇ ਹੁੰਨੇ ਆ। ਹਾਂ ਸਮਝ ਗਏ? ਉਹੀ ਮੈਂ ਕਹਿ ਰਿਹਾ, ਕਿਸੇ ਬੇਟੀ ਵੀ ਜਿਹੜੀ ਹੈ ਇਹਦੀ ਖਾਸ ਰਹਿਮਤ ਹੈ, ਉਹਨੂੰ ਵੀ ਅਸੀਂ ਲਾਈਕ ਘੱਟ ਕਰਦੇ ਹਾਂ। ਔਰ ਐਸਾ ਹੀ ਬਿਮਾਰੀ ਵੀ ਅੱਲਾਹ ਪਾਕ ਦੀ ਖਾਸ ਰਹਿਮਤ ਹੈ, ਉਹਨੂੰ ਵੀ ਅਸੀਂ ਲਾਈਕ ਘੱਟ ਕਰਦੇ ਹਾਂ।
ਐਸਾ ਹੀ ਔਰ ਮਹਿਮਾਨ ਜਿਹੜਾ ਹੈ ਇਹ ਵੀ ਅੱਲਾ ਦੀ ਖਾਸ ਰਹਿਮਤ ਆ। ਇਹ ਚਾਰੇ ਚੀਜ਼ਾਂ ਸਾਨੂੰ ਜਿਹੜਾ ਨਾ ਜਿਸ ਇਹਨਾਂ ਨੂੰ ਪਸੰਦ ਨਹੀਂ ਕਰਦੇ, ਇਹਨਾਂ ਚਾਰੇ ਚੀਜ਼ਾਂ ਤੋਂ ਆਪਾਂ ਜੀ ਚੁਰਾਉਂਦੇ ਆ, ਜਦ ਕਿ ਹੈ ਇਹ ਅੱਲਾ ਦੀ ਖਾਸ ਰਹਿਮਤ। ਮਹਿਮਾਨ ਖਾਸ ਰਹਿਮਤ ਆ, ਬੇਟੀ ਖਾਸ ਰਹਿਮਤ ਆ, ਬਿਮਾਰੀ ਇਸ ਕਰਕੇ ਰਹਿਮਤ ਆ ਕਿ ਇਨਸਾਨ ਦੇ ਗੁਨਾਹ ਧੁੱਲ ਜਾਂਦੇ। ਅਗਰ ਬਿਮਾਰੀ ਤੋਂ ਬਾਅਦ ਬੜੀ ਹਿਕਮਤ ਹੈ, ਬਿਮਾਰੀ ਤੋਂ ਬਾਅਦ ਬੰਦਾ ਐਵੇਂ ਹੋ ਜਾਂਦਾ ਵੀ ਜਿਵੇਂ ਮਾਂ ਦੇ ਪੇਟ 'ਚ ਪੈਦਾ ਹੋਇਆ ਗੁਨਾਹਾਂ ਤੋਂ ਪਾਕ ਹੋ ਜਾਂਦਾ। ਅੱਲਾ ਪਾਕ ਨੂੰ ਜ਼ਿਆਦਾ ਯਾਦ ਕਰਦਾ ਬੰਦਾ। ਬਿਮਾਰੀ ਸਾਰੀ ਚੀਜ਼ਾਂ ਇਹ ਬਾਇਸ ਰਹਿਮਤ ਹੈ। ਆਪਾਂ ਇਹਦੇ ਤੋਂ ਜੀ ਚੁਰਾਉਂਦੇ। ਹਾਂਜੀ ਇਹਦੇ ਤੋਂ ਜੀ ਚੁਰਾਉਂਦੇ ਨਹੀਂ ਜੀ, ਇਸ ਚੀਜ਼ ਐਸਾ ਨਹੀਂ ਹੋਣਾ ਚਾਹੀਦਾ। ਐਸਾ ਨਹੀਂ ਹੋਣਾ ਚਾਹੀਦਾ। ਗੱਲ ਤਾਂ ਫਿਰ ਉੱਥੇ ਹੀ ਆ ਗਈ ਵੀ ਕੁਦਰਤ ਨਾਲ ਟੱਕਰ। ਹਾਂਜੀ, ਕੁਦਰਤ ਨਾਲ ਟੱਕਰ। ਤੇ ਜਦੋਂ ਬੰਦਾ ਕੁਦਰਤ ਨਾਲ ਟੱਕਰ ਲਵੇ ਨਾ, ਨਹੀਂ ਜਾਣਾ ਕਿੱਥੇ ਹੈ ਫਿਰ ਕਾਮਯਾਬੀ ਕੋਈ ਨਹੀਂ। ਫਿਰ ਅੱਜ ਜਿਹੜੇ ਹਾਲਾਤ ਹੋਏ ਇਹੀ ਹੋਣੇ, ਫਿਰ ਇਹੀ ਹੋਣਾ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਹੋ ਗਿਆ। ਅੱਲਾ ਹਾਫਿਜ਼।